ਬਿਸਮਿਲ੍ਲਾ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਦੁਨੀਆ ਦੇ ਤਰੱਕੀ ਯਾਫਤਾ ਮੁਲਕਾਂ ਦੀ ਸਭ ਤੋਂ ਵੱਡੀ ਖੂਬੀ ਉੱਥੋਂ ਦਾ ਨਿਜ਼ਾਮ ਹੈ। ਉਹ ਕੌਮਾਂ ਆਪਣੀ ਲੋਕਾਈ ਲਈ ਖਾਸ ਇਤਮਾਮ ਕਰਦੀਆਂ ਨੇ। ਕਿਸੇ ਥਾਵੇਂ ਕੋਈ ਮਿਲਾਵਟ ਜਾਂ ਅਜਿਹੀ ਸ਼ੈ ਨਹੀਂ ਲੱਭਦੀ ਜਿਹਨੂੰ ਤੁਸੀਂ ਹਿਫਜ਼ਾਨ ਸਿਹਤ ਦੇ ਅਸੂਲਾਂ ਦੇ ਖਿਲਾਫ ਆਖ ਸਕੋ। ਉਹਨਾਂ ਕੌਮਾਂ ਦਾ ਸਭ ਤੋਂ ਵੱਡਾ ਦਾਅਵਾ ਇਹ ਵੇ ਕਿ ਅਸੀਂ ਆਪਣੇ ਲੋਕਾਂ ਨੂੰ ਖਾਣ ਪੀਣ ਦੀਆਂ ਅਜਿਹੀਆਂ ਸ਼ੈਵਾਂ ਮੁਹੱਈਆ ਕਰਦੇ ਹਾਂ ਜਿਹੜੀਆਂ ਉਹਨਾਂ ਦੇ ਸਿਹਤ ਦੇ ਖਿਲਾਫ ਨਹੀਂ। ਇਹੋ ਵਜ੍ਹਾ ਹੈ ਕਿ ਤੁਸੀਂ ਯੂਰਪ ਤੋਂ ਲੈ ਕੇ UK, ਅਮਰੀਕਾ ਅਤੇ ਰੂਸ ਨੇ ਕਿਸੇ ਵੀ ਮੁਲਕ ਦਾ ਦੌਰਾ ਕਰ ਲਵੋ, ਤੁਹਾਨੂੰ ਹੋਰ ਕੋਈ ਲੱਭੇ ਨਾ ਲੱਭੇ, ਕਮ ਅਜ਼ ਕਮ ਸਾਫ ਸੁਥਰਾ ਮਾਹੌਲ ਅਤੇ ਖਾਣ ਪੀਣ ਦੀਆਂ ਖਾਲਸ ਸ਼ੈਵਾਂ ਜ਼ਰੂਰ ਮੁਯੱਸਰ ਹੋਣਗੀਆਂ। ਇਹਦੇ ਬਰਕਸ ਆਪਣੀ ਕੌਮ ਵੱਲ ਵੇਖੋ। ਅਸੀਂ ਉਸ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਉਮਤ ਵਿੱਚੋਂ ਹਾਂ ਜਿਹਨੇ ਫਰਮਾਇਆ ਕਿ ਜੋ ਮਿਲਾਵਟ ਕਰੇਗਾ ਉਹ ਸਾਡੇ ਵਿੱਚੋਂ ਨਹੀਂ। ਤੁਸੀਂ ਇਸ ਹਦੀਸ ਦਾ ਅੰਦਾਜ਼ਾ ਕਰੋ ਕਿ ਮੇਰੇ ਆਕਾ ਨੇ ਦੋ ਜਹਾਨਾਂ ਵਾਲੀ ਰਹਿਮਤ ਬਣ ਕੇ ਆਉਣ ਵਾਲੇ ਆਖਰੀ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਕਿੱਡੀ ਵੱਡੀ ਗੱਲ ਕੀਤੀ। ਉਹਨਾਂ ਸਾਫ਼ ਫਰਮਾਇਆ ਕਿ ਤੁਸੀਂ ਕਿਸੇ ਵੀ ਸ਼ੈ ਵਿੱਚ ਮਿਲਾਵਟ ਨਹੀਂ ਕਰਨੀ। ਉਹ ਦੁੱਧ ਹੋਵੇ, ਆਟਾ, ਮਸਾਲੇ ਅਤੇ ਅਜਿਹੀਆਂ ਸ਼ੈਵਾਂ ਜਿਹੜੀਆਂ ਸਾਡੀ ਆਜ਼ਾਦੀ ਦਾ ਲਾਜ਼ਮੀ ਹਿੱਸਾ ਨੇ। ਜੇਕਰ ਤੁਸੀਂ ਆਪਣੇ ਮੁਨਾਫੇ ਲਈ ਉਹਨਾਂ ਵਿੱਚ ਰਲਾ ਕਰੋਗੇ ਤਾਂ ਫਿਰ ਸਮਝ ਜਾਓ ਕਿ ਤੁਹਾਡਾ ਅੰਜਾਮ ਮੁਸਲਮਾਨ ਦੇ ਨਾਲ ਨਹੀਂ ਹੋਣ ਲੱਗਾ। ਨਾ ਤੁਹਾਨੂੰ ਕਿਆਮਤ ਦੇ ਰੋਜ਼ ਮੇਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਸ਼ਫਾਅਤ ਨਸੀਬ ਹੋਣੀ ਹੈ ਅਤੇ ਨਾ ਹੀ ਤੁਸੀਂ ਆਸ ਰੱਖੋ ਕਿ ਬਖਸ਼ੇ ਜਾਓਗੇ। ਹੁਣ ਤੁਸੀਂ ਇਸ ਫਰਮਾਨ ਨੂੰ ਮੁੱਢ ਬਣਾ ਕੇ ਆਪਣੇ ਆਲੇ ਦੁਆਲੇ ਨਜ਼ਰ ਦੌੜਾਓ, ਤੁਹਾਨੂੰ ਸਮਝ ਆ ਜਾਏਗੀ ਕਿ ਰੱਬ ਅਤੇ ਉਹਦੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਮ 'ਤੇ ਬਣਾਈਆਂ ਗਈਆਂ ਦੁਕਾਨਾਂ ਵਿੱਚ ਕੀ ਕੁਝ ਲਿਖ ਰਿਹਾ ਹੈ। ਦੁੱਧ ਜਿਹੜਾ ਰੱਬ ਦਾ ਨੂਰ ਰਖਵਾਉਂਦਾ ਹੈ, ਅਸੀਂ ਲੋਕਾਂ ਉਹਦੇ ਨਾਲ ਕੀ ਸਲੂਕ ਕੀਤਾ? ਕਿਹੜੀ ਸ਼ੈ ਹੈ ਜਿਹਦੇ ਵਿੱਚ ਮਿਲਾਵਟ ਨਹੀਂ? ਉਹ ਕੀ ਹੈ ਜਿਹੜਾ ਅਸੀਂ ਆਪਣੇ ਘਰ ਲਿਆਉਂਦੇ ਹਾਂ ਅਤੇ ਦਾਅਵਾ ਕਰ ਸਕਦੇ ਹਾਂ ਕਿ ਇਹ ਬਿਲਕੁਲ ਖਾਲਸ ਹੈ? ਬੇਲੀਓ, ਆਪਣੀ ਅਤੇ ਮੇਰੀ ਬਦਕਿਸਮਤੀ ਵੇਖੋ ਕਿ ਅਸੀਂ ਮਿਲਾਵਟ ਦੀ ਰਾਹ ਉੱਤੇ ਇੰਨਾ ਅਗਾਂਹ ਟੁਰ ਗਿਆ ਕਿ ਉੱਥੋਂ ਵਾਪਸੀ ਦਾ ਕੋਈ ਮੋੜ ਵਿਖਾਈ ਨਹੀਂ ਦੇ ਰਿਹਾ। ਮੇਰੇ ਇੱਕ ਬਹੁਤ ਹੀ ਪਿਆਰੇ ਸੱਜਣ ਜਿਹੜੇ ਪਿਛਲੇ 40 ਵਰ੍ਹਿਆਂ ਤੋਂ ਲਾਹੌਰ ਵੱਸਦੇ ਨੇ, ਉਹ ਖਾਲਸ ਦੁੱਧ ਦੇ ਨਾਂ ਉੱਤੇ ਆਪਣੇ ਪੁੱਤਰ ਪੋਤਿਆਂ ਨੂੰ 300 ਰੁਪਏ ਕਿਲੋ ਦੁੱਧ ਪਿਆ ਰਹੇ ਸਨ। ਇੱਕ ਦਿਹਾੜੇ ਸਾਡੇ ਇੱਕ ਮੁਸ਼ਤਰਕਾ ਦੋਸਤ ਅਮੈਰ ਮਨਜ਼ੂਰ ਨੇ 10-10 ਕਿਲੋ ਦੀਆਂ 2 ਕੈਣੀਆਂ ਸਾਨੂੰ ਪਿੰਡੋਂ ਆਪਣੇ ਡੇਰੇ ਤੋਂ ਲਿਆ ਕੇ ਦਿੱਤੀਆਂ। ਇੱਕ ਮੇਰੇ ਘਰ ਆ ਗਈ ਅਤੇ ਇੱਕ ਮੇਰੇ ਉਸ ਮਿੱਤਰ ਪਿਆਰੇ ਦੇ ਘਰ। ਇਸ ਦੁੱਧ ਦੀ ਖੂਬੀ ਇਹ ਸੀ ਕਿ ਜਿੰਨਾ ਮੱਝਾਂ ਦਾ ਇਹ ਦੁੱਧ ਸੀ ਉਹਨੂੰ ਨਾ ਤਾਂ ਕੋਈ ਟੀਕਾ ਲਾਇਆ ਗਿਆ ਸੀ ਅਤੇ ਨਾ ਹੀ ਕੋਈ ਅਜਿਹੀ ਗਜ਼ਾ ਦਿੱਤੀ ਗਈ ਸੀ ਜਿਹੜੀ ਮਸਨੂਈ ਤਰੀਕੇ ਨਾਲ ਦੁੱਧ ਦੀ ਪੈਦਾਵਾਰ ਦਾ ਸਬੱਬ ਬਣੇ। ਖਾਲਸ ਅਤੇ ਤਵਾਨਾਈ ਨਾਲ ਭਰਪੂਰ ਦੁੱਧ ਸਾਡੇ ਜਿਹੇ ਲੋਕਾਂ ਲਈ ਇਹ ਬੜੀ ਵੱਡੀ ਨਿਅਮਤ ਹੈ। ਤੁਸੀਂ ਹੈਰਾਨ ਹੋਵੋਗੇ ਕਿ ਜਦ ਮੇਰੇ ਆਪਣੇ ਘਰ ਅਤੇ ਉਸ ਸੱਜਣ ਦੇ ਘਰ ਇਹ ਦੁੱਧ ਇਸਤੇਮਾਲ ਕੀਤਾ ਗਿਆ ਅਤੇ ਘਰ ਦੇ ਅਕਸਰ ਜੀਆਂ ਦਾ ਪੇਟ ਖਰਾਬ ਹੋ ਗਿਆ। ਮੈਂ ਚੁੱਪ ਚਪੀਤੇ ਆਪਣਾ ਸ਼ੱਕ ਦੂਰ ਕਰਨ ਲਈ ਇਸ ਦੁੱਧ ਦਾ ਟੈਸਟ ਕਰਵਾਇਆ ਕਿ ਹੋਰ ਇਹਦੇ ਵਿੱਚ ਕੋਈ ਅਜਿਹਾ ਕੈਮੀਕਲ ਸ਼ਾਮਲ ਹੈ ਜਿਹੜਾ ਸਾਨੂੰ ਰਾਸ ਨਹੀਂ ਆਇਆ। ਤੁਸੀਂ ਹੈਰਾਨ ਹੋ ਜਾਓਗੇ ਕਿ ਜਦ ਇਸ ਦੁੱਧ ਦੀ ਰਿਪੋਰਟ ਆਈ ਤਾਂ ਇਹ ਬਿਲਕੁਲ ਖਾਲਸ ਅਤੇ ਸਾਫ਼ ਸੁਥਰਾ ਸੀ। ਪਾਣੀ ਦੀ ਮਿਕਦਾਰ ਨਿਸਬਤਨ ਘੱਟ ਸੀ ਕਿਉਂ ਜੇ ਅਸੀਂ ਇਹ ਦੁੱਧ ਟੈਸਟ ਕਰਵਾਉਣ ਤੋਂ ਪਹਿਲਾਂ ਉਬਾਲਿਆ ਸੀ। ਹੁਣ ਅੰਦਾਜ਼ਾ ਲਾਓ ਕਿ ਅਸੀਂ ਮੁੱਤਾਂ ਤੋਂ ਮੁਜ਼ਰ ਸਿਹਤ ਅਤੇ ਕੈਮੀਕਲ ਦੇ ਨਾਲ ਭਰਪੂਰ ਦੁੱਧ ਪੀ ਕੇ ਇਸ ਕਦਰ ਆਦੀ ਹੋ ਚੁੱਕੇ ਹਾਂ ਕਿ ਸਾਨੂੰ ਖਾਲਸ ਸ਼ੈ ਰਾਸ ਹੀ ਨਹੀਂ ਆਉਂਦੀ। ਖੋਰੇ ਮੇਰੇ ਬਾਲਾਂ ਜਾਂ ਅੱਗੋਂ ਉਹਨਾਂ ਦੇ ਬਾਲਾਂ ਆਪਣੀ ਪੂਰੀ ਹਯਾਤੀ ਵਿੱਚ ਕਦੇ ਖਾਲਸ ਦੁੱਧ ਦਾ ਸਵਾਦ ਚੱਖਿਆ ਵੀ ਜਾਂ ਨਹੀਂ। ਜਿਸ ਸਮਾਜ ਵਿੱਚ ਦੁੱਧ ਖਾਲਸ ਨਾ ਲੱਭੇ, ਜੇ ਲੱਭੇ ਤਾਂ ਤੁਹਾਡਾ ਆਜ਼ਮਾ ਖਰਾਬ ਹੋ ਜਾਏ, ਤੁਸੀਂ ਉਸ ਸਮਾਜ ਦੀ ਸੋਚ ਅਤੇ ਅਮਲ ਬਾਰੇ ਕੀ ਆਖ ਸਕਦੇ ਹੋ? ਸੱਜਣ ਪਿਆਰਿਓ, ਮੈਂ ਨਾ ਤਾਂ ਪੰਜਾਬ ਸਰਕਾਰ ਦਾ ਕੋਈ ਮੈਤੀ ਹਾਂ ਅਤੇ ਨਾ ਹੀ ਖੁਸ਼ਾਮਦੀ। ਮੇਰੇ ਲਈ ਉਹ ਚੰਗਾ ਹੋਵੇਗਾ ਜਿਹੜਾ ਇਸ ਧਰਤੀ ਦੀ ਗੱਲ ਕਰੇਗਾ ਅਤੇ ਇਸ ਧਰਤੀ ਉੱਤੇ ਵਸਣ ਵਾਲੇ ਲੋਕਾਂ ਦੀ ਸੇਵਾ ਕਰੇਗਾ। ਮਰੀਮ ਨਵਾਜ਼ ਹੋਣ ਦਾ ਦਾਅਵਾ ਹੈ ਕਿ ਉਹ ਸਾਨੂੰ ਖਾਲਸ ਸ਼ੈਵਾਂ ਮੁਯੱਸਰ ਕਰਨਗੀਆਂ। ਮਤਲਬ ਇਹ ਕਿ ਕਾਨੂੰਨ ਇੰਨੀ ਸਖਤੀ ਨਾਲ ਅਮਲਦਰਜ ਹੋਵੇਗਾ ਕਿ ਕਿਸੇ ਵੀ ਥਾਵੇਂ ਕੋਈ ਸ਼ਖਸ ਜਾਂ ਮਿਲਾਵਟ ਕਰੇਗਾ ਜਾਂ ਫਿਰ ਖਾਣ ਪੀਣ ਵਾਲੀ ਸ਼ੈਵਾਂ ਵਿੱਚ ਮੁਜ਼ਰ ਸਿਹਤ ਕੈਮੀਕਲ ਇਸਤੇਮਾਲ ਕਰੇਗਾ, ਉਹਦੇ ਲਈ ਕੋਈ ਮਾਫੀ ਨਹੀਂ ਹੋਏਗੀ। ਦੱਸ ਪਈ ਹੈ ਕਿ ਹੁਣ ਸਰਕਾਰ ਇੱਕ ਅਜਿਹਾ ਮਹਿਕਮਾ ਬਣਾਉਣ ਜਾ ਰਹੀ ਹੈ ਜਿਹਦਾ ਇਨਕਲਾਬੀ ਮਕਸਦ ਸਿਰਫ ਔਰ ਸਿਰਫ ਮਿਲਾਵਟ ਕਰਨ ਵਾਲਿਆਂ ਉੱਤੇ ਹੱਥ ਪਾਉਣਾ ਹੈ। ਇਹ ਮਹਿਕਮਾ CCD ਵਾਂਗੂ ਮੁਕੰਮਲ ਆਜ਼ਾਦੀ ਨਾਲ ਕੰਮ ਕਰੇਗਾ ਅਤੇ ਕਿਸੇ ਦੇ ਵੀ ਮਾਤਹਿਤ ਨਹੀਂ ਹੋਏਗਾ। ਇਹਦੀ ਮਾਨੀਟਰਿੰਗ ਬਰਾਹ ਰਾਸਤ ਵਜ਼ੀਰ ਆਲਾ ਪੰਜਾਬ ਕਰਨਗੀਆਂ ਅਤੇ ਮਿਲਾਵਟ ਕਰਨ ਵਾਲਿਆਂ ਨੂੰ ਅਜਿਹੀਆਂ ਸਜ਼ਾਵਾਂ ਦਿੱਤੀਆਂ ਜਾਣਗੀਆਂ ਕਿ ਇਹਨਾਂ ਲੋਕਾਂ ਨੂੰ ਲੱਗ ਪਤਾ ਜਾਏਗਾ। ਮੈਂ ਸਮਝਦਾ ਹਾਂ ਕਿ ਜੇਕਰ ਮਰੀਮ ਨਵਾਜ਼ ਹੋਰੀ ਇਹ ਕੰਮ ਕਰ ਗਈਆਂ, ਮਿਲਾਵਟ ਕਰਨ ਵਾਲੇ ਧੋਖੇਬਾਜ਼ਾਂ ਨੂੰ ਨੱਥ ਪਾ ਲਈ, ਅਤੇ ਫਿਰ ਇਹ ਇੱਕੋ ਕੰਮ ਹੀ ਉਹਨਾਂ ਦੇ ਅਗਲੇ ਇਲੈਕਸ਼ਨ ਲਈ ਕੰਪੇਨ ਸਾਬਤ ਹੋਵੇਗਾ। ਇਹਦੇ ਨਾਲ ਨਾਲ ਮੈਂ ਇਹ ਵੀ ਆਖਾਂਗਾ ਕਿ ਫੂਡ ਅਥਾਰਟੀ ਦੇ ਮਹਿਕਮੇ ਨੂੰ ਵੀ ਕੰਨੋਂ ਫੜ ਕੇ ਸਿੱਧੇ ਰਾਹ ਪਾਉਣ ਦੀ ਲੋੜ ਹੈ। ਅੱਜ ਤੱਕ
ਜਿੰਨੇ ਲੋਕ ਇਸ ਮਹਿਕਮੇ ਦੇ ਕਰਤਾ ਧਰਤਾ ਰਹਿ, ਇੱਥੇ ਮੁਲਾਜ਼ਮ ਰਹਿ ਅਤੇ ਫੀਲਡ ਵਿੱਚ ਜ਼ਿੰਮੇਦਾਰੀਆਂ ਨਿਭਾਉਂਦੇ ਰਹੇ, ਉਹਨਾਂ ਸਭ ਦਾ ਇਤਸਾਬ ਕੀਤਾ ਜਾਏ, ਕਿਉਂਕਿ ਅੱਜ ਤੱਕ ਜੋ ਮੁੱਢਲੇ ਸਿਹਤ ਵਿਖਿਆ ਉਹਦੇ ਵਿੱਚ ਇਹਨਾਂ ਦਾ ਬਰਾਬਰ ਦਾ ਹੱਥ ਰਿਹਾ ਹੈ। ਇਹਨਾਂ ਕਰੋੜਾਂ ਰੁਪਏ ਕਮਾਲ ਹੈ। ਮਹਿਲ ਅਤੇ ਹਵੇਲੀਆਂ ਉਸਾਰ ਲਈਆਂ, ਪਰ ਆਪਣੀ ਉਹ ਮੁੱਢਲੀ ਜ਼ਿੰਮੇਦਾਰੀ ਨਹੀਂ ਨਿਭਾਈ ਜਿਹਦੀ ਇਹ ਤਨਖਾਹ ਲੈਂਦੇ ਸਨ। ਅੱਜ ਵੀ ਜਿਸ ਇਲਾਕੇ ਵਿੱਚ ਮਿਲਾਵਟ ਵਾਲੀ ਸ਼ੈ ਲੱਭੇ, ਸਮਝ ਲਵੋ ਇਹ ਧੰਦਾ ਫੂਡ ਅਥਾਰਟੀ ਨਾਲ ਮਿਲ ਕੇ ਚੱਲ ਰਿਹਾ ਹੈ। ਜੇ ਇਸ ਗੱਲ ਨੂੰ ਬੁਨਿਆਦ ਬਣਾ ਕੇ ਵੇਖੀਏ ਫਿਰ ਯਕੀਨ ਮੰਨੋ, ਲਾਹੌਰ ਕੀ ਪੂਰੇ ਪੰਜਾਬ ਵਿੱਚ ਫੂਡ ਅਥਾਰਟੀ ਇੰਨੀਆਂ ਦਿਹਾੜੀਆਂ ਲਾ ਰਹੀ ਹੈ ਕਿ ਉਹਦੀ ਸੋਚ ਤੋਂ ਵੀ ਅੱਗਾਂ ਦੀ ਗੱਲ ਹੈ। ਬਹਰਹਾਲ ਮੈਂ ਮੁਹਤਰਮ ਮਰੀਮ ਨਵਾਜ਼ ਦਾ ਪਿਛਲਾ ਰਿਕਾਰਡ ਵੇਖ ਕੇ ਇਹ ਦਾਅਵਾ ਕਰ ਸਕਦਾ ਹਾਂ ਕਿ ਜੇ ਉਹਨਾਂ ਨੇ ਸੋਚ ਲਿਆ ਹੈ ਕਿ ਮੈਂ ਆਪਣੇ ਸਮਾਜ ਵਿੱਚੋਂ ਮਿਲਾਵਟ ਕਰਨ ਵਾਲੀ ਨੱਥ ਪਾਉਣੀ ਹੈ ਤਾਂ ਫਿਰ ਯਕੀਨੀ ਤੌਰ 'ਤੇ ਉਹ ਇਹ ਸਭ ਕੁਝ ਕਰ ਗੁਜ਼ਰਨਗੀਆਂ, ਕਿਉਂ ਜੀ ਹਾਲੇ ਤੱਕ ਉਹਨਾਂ ਨੇ ਨਾ ਤਾਂ ਕਿਸੇ ਦੀ ਸਿਫਾਰਿਸ਼ ਮੰਨੀ ਹੈ ਅਤੇ ਨਾ ਹੀ ਉਹ ਕੋਈ ਅਜਿਹਾ ਹਵਾਲਾ ਵੇਖਦੀਆਂ ਨੇ ਜਿਹੜਾ ਉਹਨਾਂ ਦੀ ਕਾਰਕਰਦਗੀ ਵਿੱਚ ਰੁਕਾਵਟ ਬਣ ਕੇ ਸਵਾਲਾਤ ਦਾ ਸਬਬ ਬਣੇ। ਮਰੀਮ ਨਵਾਜ਼ ਹੋਰਾਂ ਨੇ ਹੁਣ ਤੱਕ ਅਜਿਹੇ ਮਾਫੀਆ ਸਿੱਧੇ ਕੀਤੇ ਜਿਨ੍ਹਾਂ ਉੱਤੇ ਕੋਈ ਹੱਥ ਪਾਉਣ ਦਾ ਤਸੱਵਰ ਨਹੀਂ ਸੀ ਕਰ ਸਕਦਾ। ਜੇਕਰ ਉਹ ਸਾਡੇ ਸਮਾਜ ਵਿੱਚੋਂ ਇਸ ਗੰਦੇ ਅਤੇ ਮਕਰੂਹ ਧੰਦੇ ਨੂੰ ਖਤਮ ਕਰਨ ਵਿੱਚ ਕਾਮਯਾਬ ਹੋ ਗਈਆਂ ਤਾਂ ਫਿਰ ਇੱਕ ਰਿਕਾਰਡ ਹੋਏਗਾ ਕਿ ਕਿਸੇ CM ਨੇ ਆਪਣਾ ਘਰ ਸਾਫ਼ ਕਰਨ ਦਾ ਦਾਅਵਾ ਹੀ ਨਹੀਂ ਕੀਤਾ, ਬਲਕਿ ਉੱਤੇ ਅਮਲ ਕਰਕੇ ਵਿਖਾਇਆ। ਸੱਜਣ ਪਿਆਰਿਓ, ਅੱਜ ਲਈ ਇੰਨਾ ਹੀ। ਇਸ ਦੁਆ ਨਾਲ ਇਜਾਜ਼ਤ ਦਿਓ ਕਿ ਰੱਬ ਸੱਚਾ ਸਾਡੇ ਸਮਾਜ ਨੂੰ ਹਰ ਬੁਰਾਈ ਅਤੇ ਮਿਲਾਵਟ ਤੋਂ ਮਹਿਫੂਜ਼ ਰੱਖੇ, ਸਾਡੇ ਬਾਲ ਬੱਚਿਆਂ ਦੀ ਸਿਹਤ ਨੂੰ ਮਹਿਫੂਜ਼ ਰੱਖੇ, ਅਤੇ ਜੋ ਲੋਕ ਅੰਮ੍ਰਿਤ ਦੇ ਨਾਂ ਉੱਤੇ ਜ਼ਹਿਰ ਵੇਚ ਰਹੇ ਨੇ ਇਹਨਾਂ ਲੋਕਾਂ ਲਈ ਕੋਈ ਮਾਫੀ ਨਹੀਂ ਹੋਣੀ ਚਾਹੀਦੀ। ਪਹਿਲਾਂ ਇਹਨਾਂ ਨੂੰ ਵਾਰਨਿੰਗ ਦਿੱਤੀ ਜਾਏ ਕਿ ਆਪਣੇ ਮਕਰੂਹ ਧੰਦੇ ਬੰਦ ਕਰੋ, ਉਸ ਮਗਰੋਂ ਅਜਿਹਾ ਆਪਰੇਸ਼ਨ ਕੀਤਾ ਜਾਏ ਕਿ ਇਹਨਾਂ ਦੀਆਂ 7 ਨਸਲਾਂ ਵੀ ਮਿਲਾਵਟ ਕਰਨ ਦਾ ਸੋਚਣ ਹੀ ਨਾ। ਖੈਰ, ਇਹ ਸਭ ਉਦੋਂ ਹੀ ਹੋਏਗਾ ਜਦ ਸਾਡੀ ਸਰਕਾਰ ਬਿਊਰੋਕ੍ਰੇਸੀ ਨੂੰ ਚੰਗੀ ਤਰ੍ਹਾਂ ਡਾਂਗ ਦੇਗੀ। ਮੈਂ ਉਮੀਦ ਕਰਦਾ ਹਾਂ ਕਿ ਆਉਣ ਵਾਲਾ ਵੇਲਾ ਸਾਡੇ ਦੇਸ਼ ਪੰਜਾਬ ਦੇ ਵਸਣ ਵਾਲਿਆਂ ਲਈ ਚੰਗੀਆਂ ਖਬਰਾਂ ਲੈ ਕੇ ਆਵੇਗਾ। ਫਿਰ ਮਿਲਾਂਗੇ, ਇਜਾਜ਼ਤ ਦਿਓ, ਰੱਬ ਰੱਖਾ।